ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 26 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਸਾਡਾ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੁੰਦਾ, ਜਿਹੜਾ ਸਵੇਰੇ ਆਪਾਂ ਅਪਡੇਟ ਅਮਰੀਕਾ ਪ੍ਰੋਗਰਾਮ ਕਰਦੇ ਹਾਂ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਜਰ ਨਿਊਜ਼ ਜਿਹੜੀ ਆ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5:30 ਵਜੇ ਤਾਈਂ ਕੁਝ ਵਾਪਰੀ ਆ, ਉਹ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਉਸ ਤੋਂ ਬਿਨਾਂ ਲੋਕਲ ਕੈਲੀਫੋਰਨੀਆ ਦੇ ਵਿੱਚ ਜੇ ਕੋਈ ਮੇਜਰ ਡਿਵੈਲਪਮੈਂਟ ਹੋਈ ਆ, ਕੋਈ ਨਿਊਜ਼ ਆ, ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ। ਸੋ ਅੱਜ ਦੀਆਂ ਖਬਰਾਂ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਤੇ ਉਸ ਤੋਂ ਲੈ ਕੇ ਹੁਣ ਤੱਕ ਕਾਫੀ ਡਿਵੈਲਪਮੈਂਟ ਹੋਈ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜੋ ਸਟੇਟ ਆਫ ਹਾਰਮੋਜ਼ ਆ, ਉਹਨੂੰ ਲੈ ਕੇ ਜੋ ਇਰਾਨ ਨੂੰ ਉਹਨਾਂ ਨੇ 5 ਦਿਨ ਦਿੱਤੇ ਸੀ, ਉਹ ਵਧਾ ਕੇ 10 ਦਿਨ ਕਰ ਦਿੱਤੇ ਆ। ਹਾਲਾਂਕਿ ਸਟਾਕ ਮਾਰਕੀਟ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਾ, 470 ਪੁਆਇੰਟ ਦੇ ਕਰੀਬ ਥੱਲੇ ਚਲੇ ਗਈ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਜੋ ਇਰਾਨ ਦੀ ਐਨਰਜੀ ਇਨਫਰਾਸਟਰਕਚਰ ਨੂੰ ਸਟ੍ਰਾਈਕ ਕਰਨ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਕਿਹਾ ਸੀ, ਉਸ ਨੂੰ ਐਕਸਟੈਂਡ ਕਰ ਦਿੱਤਾ ਗਿਆ ਆ ਵੀ ਜਿਹੜੀਆਂ ਸਾਡੀ ਗੱਲਬਾਤ ਹੋ ਰਹੀ ਹੈਗੀ ਆ, ਉਹ ਬੜੀ ਵਧੀਆ ਚੱਲ ਰਹੀ ਆ, ਗੋਇੰਗ ਵੈਰੀ ਵੈਲ। ਸੋ ਇਹ ਅਪ੍ਰੈਲ 6 ਤੱਕ ਡੇਟ ਆ ਉਹ ਵਧਾ ਦਿੱਤੀ ਗਈ ਹੈਗੀ ਆ। US ਦੇ ਸਟਾਕ ਕਾਫੀ ਜ਼ਿਆਦਾ ਡਿਗੇ ਆ ਆਇਲ ਦੀਆਂ ਕੀਮਤਾਂ ਨੂੰ ਲੈ ਕੇ, ਕਿਉਂਕਿ ਬੈਰਲ ਦੀ ਕੀਮਤ ਕਾਫੀ ਉੱਪਰ ਚਲੇ ਗਈ ਆ। ਸੇਮ ਡੇ ਅੱਜ ਉਹਨਾਂ ਨੇ ਟਰੰਪ ਉਹਨਾਂ ਨੇ ਅਨਾਊਂਸ ਕੀਤਾ ਸੀ 15 ਪੁਆਇੰਟ ਸੀਜ਼ ਫਾਇਰ ਜੋ ਪਲਾਨ ਆ ਉਹ ਦਿੱਤਾ ਗਿਆ ਹੈਗਾ, ਪਰ ਤਹਿਰਾਨ ਵਾਲੇ ਉਸ ਨੂੰ ਡਿਸਮਿਸ ਕਰ ਰਹੇ ਸੀ। ਪਰ ਇਹ ਤੋਂ ਲੱਗਦਾ ਹੀ ਆ ਵੀ ਗੱਲਬਾਤ ਜਿਹੜੀ ਚੱਲ ਰਹੀ ਆ। ਹੁਣ ਤੱਕ ਜੰਗ ਦੇ ਨਾਲ 1900 ਲੋਕ ਇਰਾਨ ਦੇ ਵਿੱਚ ਮਾਰੇ ਜਾ ਚੁੱਕੇ ਆ, 1100 ਲੈਬਨਾਨ ਦੇ ਵਿੱਚ, 22 ਇਜ਼ਰਾਈਲੀਜ਼ ਤੇ 13 US ਦੀ ਮਿਲਟਰੀ ਦੇ ਮੈਂਬਰਸ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੇ ਵੀ ਪਾਕਿਸਤਾਨ, ਇਜਿਪਟ ਤੇ ਟਰਕੀ ਦੇ ਜ਼ਰੀਏ ਤਹਿਰਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਬਹੁਤ ਸਾਰੇ ਇਹਨਾਂ ਮੁਲਕਾਂ ਨੇ ਕਿਹਾ ਵੀ ਅਸੀਂ ਤੁਹਾਡੇ ਦੋਨਾਂ ਮੁਲਕਾਂ ਦੀ ਸਬਮਿਟ ਜਿਹੜੀ ਉਹ ਕਰਵਾ ਦਿੰਦੇ ਹਾਂ, ਅਤੇ ਕਹਿੰਦੇ ਵੀ ਹਾਈ ਲੈਵਲ ਮੀਟਿੰਗ ਇਸ ਹਫਤੇ US ਦਾ ਜਿਹੜਾ ਪ੍ਰਪੋਜ਼ਲ ਆ ਇਸ ਜੰਗ ਨੂੰ ਖ਼ਤਮ ਕਰਨ ਵਾਲਾ, ਉਸ ਨੂੰ ਲੈ ਕੇ ਡਿਸਕਸ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਪਹਿਲਾਂ 5 ਦਿਨ ਪੌਜ਼ ਸੀਗਾ ਇਰਾਨੀਅਨ ਐਨਰਜੀ ਇਨਫਰਾਸਟਰਕਚਰ ਦੇ ਉੱਤੇ। ਜੇ ਇਰਾਨੀਅਨ ਐਨਰਜੀ ਇਨਫਰਾਸਟਰਕਚਰ ਨੂੰ ਹਰਜੋਤ ਸਿੰਘ ਜੀ ਤਹਿਸ-ਨਹਿਸ ਕੀਤਾ ਜਾਂਦਾ ਤੇ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਦੇ ਜਿਹੜਾ ਡਿਪਟੀ ਪ੍ਰਾਈਮ ਮਿਨਿਸਟਰ ਸੀਗਾ, ਉਸਨੇ ਇਹ ਟਵੀਟ ਕੀਤਾ ਸੀਗਾ ਵੀ ਫਿਰ ਅਸੀਂ ਜਿਹੜੇ ਸੈਲੀਨੇਸ਼ਨ ਵਾਟਰ ਸੈਲੀਨੇਸ਼ਨ ਪਲਾਂਟ ਆ, ਡੀਸੈਲੀਨੇਸ਼ਨ ਪਲਾਂਟ ਮਿਡਲ ਈਸਟ ਦੇ ਵਿੱਚ ਆ ਵੱਖ-ਵੱਖ ਮੁਲਕਾਂ ਦੇ, ਉਹਨਾਂ ਉੱਤੇ ਹਮਲਾ ਕਰ ਸਕਦੇ ਹਾਂ। ਤੇਲ ਤਾਂ ਤੇਲ ਰੁਕਣਾ ਹੀ ਆ ਹਰਜੋਤ ਸਿੰਘ ਜੀ, ਉੱਥੇ ਪਾਣੀ ਪੀਣ ਦੇ ਲਾਲੇ ਵੀ ਜਿਹੜੇ ਉਹ ਪੈ ਸਕਦੇ ਆ ਜੇ ਇਰਾਨ ਵਾਲੇ ਜਿੱਦਾਂ ਇਹ ਧਮਕੀ ਦਿੱਤੀ ਆ, ਜੇ ਉਸ ਦੇ ਉੱਤੇ ਉਹ ਅੱਗੇ ਵੱਧ ਜਾਂਦੇ ਆ। ਸੋ ਖਤਰਾ ਹੋਰ ਵੀ ਜ਼ਿਆਦਾ ਆ। ਸੋ ਜਿਹੜੇ ਪੈਂਟਾਗਨ ਦੇ ਮੁਖੀ ਆ ਪੀਟ ਹੈਗਸੈਥ, ਉਹ ਕਹਿੰਦੇ ਵੀ ਜੰਗ ਵੀ ਇੱਕ ਗੱਲਬਾਤ ਦਾ ਜ਼ਰੀਆ ਹੁੰਦਾ ਆ, ਵੀ ਇਹ ਵੀ ਇੱਕ ਗੱਲਬਾਤ ਦਾ ਤਰੀਕਾ ਆ। ਸੋ ਇਹ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਉਹ ਆਖਿਆ ਆ। ਸੋ ਟਰੰਪ ਹੁਣੀ ਕਹਿੰਦੇ ਵੀ ਸੁਪਰੀਮ ਲੀਡਰ ਦੇ ਨਾਲ ਗੱਲ ਹੋ ਰਹੀ ਆ, ਪਤਾ ਨਹੀਂ ਕਿਹੜੇ ਲੀਡਰ ਦੇ ਨਾਲ, ਨਾਲੇ ਕਹਿੰਦੇ ਆ ਵੀ ਅਸੀਂ ਟੌਪ ਦੇ ਸਾਰੇ ਮਾਰ ਦਿੱਤੇ ਆ। ਕਹਿੰਦੇ ਟੌਪ ਲੀਡਰ ਦੇ ਨਾਲ ਗੱਲਬਾਤ ਜਿਹੜੀ ਉਹ ਹੋ ਰਹੀ ਆ, ਵਿੱਚ ਹੀ ਕਹਿ ਦਿੰਦੇ ਆ ਵੀ ਮੈਂ ਜੰਗ ਜਿੱਤ ਚੁੱਕਾ ਆ, ਵੀ ਲੱਗ ਇੱਦਾਂ ਜਿਹੜਾ ਹੋ ਰਿਹਾ ਆ। ਸੋ ਕਾਫੀ ਕਨਫਿਊਜ਼ਨ ਆ ਲੋਕਾਂ ਦੇ ਵਿੱਚ ਵੀ ਇਸ ਟਾਈਮ ਰਿਐਲਿਟੀ ਜਿਹੜੀ ਉਹ ਕੀ ਹੈਗੀ ਆ। ਸੋ ਐਨਰਜੀ ਪਲਾਂਟ ਦੀ ਜਿਹੜੀ ਡਿਸਟਰਕਸ਼ਨ ਆ ਉਹ 10 ਦਿਨ ਦੀ ਇਸ ਦੇ ਵਿੱਚ ਉਹਨਾਂ ਨੇ
ਮੌਲਤ ਜਿਹੜੀ ਉਹ ਦੇ ਦਿੱਤੀ। ਜਿੱਦਾਂ ਤੁਸੀਂ ਦੱਸਿਆ ਵੀ 6 ਅਪ੍ਰੈਲ ਤੱਕ ਦਾ ਵਕਤ ਜਿਹੜਾ ਉਹ ਹੈਗਾ ਆ। ਜਿੱਦਾਂ ਤੁਸੀਂ ਦੱਸਿਆ ਵੀ ਇਰਾਨ ਵਾਲੇ ਨਾ ਕਰੀ ਜਾਂਦੇ ਵੀ ਗੱਲ ਅਸੀਂ ਕਰਦੇ ਨਹੀਂ ਪਏ, ਤੇ ਇਹ ਕਹਿੰਦੇ ਆ ਵੀ ਨਹੀਂ ਜੀ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਵੀ ਯੂਐਸ ਨੇ ਇਰਾਨ ਨੂੰ ਜਿਹੜੀਆਂ ਆਪਣੀਆਂ 15 ਮੰਗਾਂ ਆ ਉਹ ਪਾਕਿਸਤਾਨ ਦੇ ਜ਼ਰੀਏ ਕਹਿੰਦੇ ਵੀ ਇਹ ਘੱਲੀਆਂ ਸੀਗੀਆਂ। ਸਟੀਵ ਵਿਟਕੌਫ ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਹੈਗੀ ਆ। ਸੋ ਸੇਮ ਵਕਤ ਇਰਾਨੀਅਨ ਅਧਿਕਾਰੀ ਇਹ ਕਹਿ ਰਹੇ ਆ ਵੀ ਸਾਨੂੰ ਜਿਹੜਾ ਫਾਈਨਲ ਪ੍ਰਪੋਜ਼ਲ ਆ ਵੀ ਜਿਹੜੇ ਪਾਕਿਸਤਾਨ ਨੂੰ ਜਿਹੜੇ ਕਹਿੰਦੇ ਵੀ ਅਸੀਂ ਕਰਾਉਂਦੇ ਤੁਹਾਡੀ ਸਬਮਿਟ, ਇਰਾਨੀਅਨ ਅਧਿਕਾਰੀਆਂ ਨੇ ਅਜੇ ਕੋਈ ਫਾਈਨਲ ਆਪਣਾ ਰਿਸਪੌਂਸ ਇਸ ਪ੍ਰਪੋਜ਼ਲ ਨੂੰ ਹਾਈ ਲੈਵਲ ਮੀਟਿੰਗ ਨੂੰ ਲੈ ਕੇ ਹਾਂ ਦੇ ਵਿੱਚ ਨਹੀਂ ਦਿੱਤਾ ਹੈਗਾ। ਆਨਲਾਈਨ ਉਹ ਨਾ ਜਿਹੜੀ ਉਹ ਕਰੀ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਇਹਦੇ ਨਾਲ ਜਿਹੜਾ ਆ ਸਟਾਕ ਮਾਰਕੀਟ ਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਅਸਰ ਪਿਆ ਹੈਗਾ। ਕਹਿੰਦੇ ਵੀ ਵਾਲ ਸਟਰੀਟ ਦੇ ਉੱਤੇ ਵਰਸਟ ਡੇ ਸੀ ਅੱਜ, ਜਦੋਂ ਦੀ ਲੜਾਈ ਸ਼ੁਰੂ ਹੋਈ ਹੈਗੀ ਆ, ਕਿਉਂਕਿ ਕਰੂਡ ਆਇਲ ਦੀਆਂ ਕੀਮਤਾਂ ਬਹੁਤ ਉੱਪਰ ਚਲ ਗਈਆਂ। S&P ਇੰਡੈਕਸ ਵੀ 1.7% ਜਿਹੜਾ ਡਾਊਨ ਗਿਆ ਹੈਗਾ। ਸੋ ਇਹ ਆਪਾਂ ਐਂਡ ਦੇ ਵਿੱਚ ਵੀ ਤੁਹਾਨੂੰ ਦੱਸਾਂਗੇ। ਕਾਫੀ ਵੱਡਾ ਜਿਹੜਾ ਝਟਕਾ ਲੱਗਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਲਗਾਤਾਰ ਉਹ ਕਹਿ ਲਓ ਵੀ ਹਰਕਤਾਂ ਕਹਿ ਲਓ ਜਾਂ ਉਹ ਗੱਲਾਂ ਕਰ ਰਹੇ ਆ ਜਿਸ ਨੂੰ ਲੈ ਕੇ ਕਈ ਜਿਹੜੇ ਆਲੋਚਕ ਜਾਂ ਕਈ ਲੋਕ ਗੱਲਾਂ ਕਰ ਰਹੇ ਆ। ਆਪਣੇ ਨਾਮ ਨੂੰ ਵੱਖ-ਵੱਖ ਸਰਕਾਰੀ ਬਿਲਡਿੰਗਸ ਤੇ ਆਪਣੀਆਂ ਤਸਵੀਰਾਂ ਨੂੰ ਵੱਖ-ਵੱਖ ਸਰਕਾਰੀ ਬਿਲਡਿੰਗਸ ਤੇ ਵੱਡੀਆਂ ਜਿਹੜੀਆਂ ਲਗਵਾਉਣੀਆਂ, ਆਪਣੇ ਨਾਂ ਦਾ ਸੋਨੇ ਦਾ ਸਿੱਕਾ ਜਿਹੜਾ ਆ ਉਹ ਪਾਸ ਕਰਾਉਣਾ। ਹੁਣ ਕਹਿੰਦੇ ਵੀ ਪਹਿਲੀ ਵਾਰੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਹੋਣ ਜਾ ਰਿਹਾ ਆ ਵੀ ਸਿਟਿੰਗ ਪ੍ਰੈਜ਼ੀਡੈਂਟ ਦੇ ਜਿਹੜੇ ਸਿਗਨੇਚਰ ਆ ਉਹ US ਡਾਲਰ ਦੇ ਉੱਤੇ ਜਿਹੜੇ ਉਹ ਸਾਈਨ ਉਹਨਾਂ ਦੇ ਐਡ ਕਿਤੇ ਜਿਹੜੇ ਉਹ ਜਾਣਗੇ। ਸੋ ਇਹ ਜਿਹੜੀ ਟਰੰਪ ਪ੍ਰੈਜ਼ੀਡੈਂਟ ਆ ਉਹਨਾਂ ਦਾ ਜਿਹੜਾ ਸਿਗਨੇਚਰ ਆ ਉਹ US ਦੇ ਡਾਲਰ ਦੇ ਉੱਤੇ ਇਸ ਸਾਲ ਦੇ ਅਖੀਰ ਤੱਕ ਛਪਣਾ ਕਹਿੰਦੇ ਵੀ ਸ਼ੁਰੂ ਹੋ ਜਾਵੇਗਾ। 250ਵੀਂ ਜਿਹੜੀ ਸਾਲਗਿਰਾ ਆ ਅਮਰੀਕਾ ਦੀ ਆਜ਼ਾਦੀ ਦੀ, ਸੋ ਉਸ ਸੰਦਰਭ ਦੇ ਵਿੱਚ ਕਹਿੰਦੇ ਵੀ ਇਦਾਂ ਹੋ ਰਿਹਾ। ਸੋ ਕਹਿੰਦੇ ਵੀ ਫਸਟ ਸਿਟਿੰਗ ਪ੍ਰੈਜ਼ੀਡੈਂਟ ਨੇ ਜਿਨ੍ਹਾਂ ਦੇ ਸਿਗਨੇਚਰ ਕਰੰਸੀ ਦੇ ਉੱਤੇ ਜਿਹੜੇ ਉਹ ਹੋਣਗੇ। ਇਸ ਦੇ ਨਾਲ ਨਾਲ ਕਹਿੰਦੇ ਵੀ ਜਿਹੜੇ ਟ੍ਰੈਜਰੀ ਸਕੱਤਰ ਸਕਾਟ ਪੈਸੈਂਟ ਆ, ਜਿਹੜਾ ਵੀ ਟ੍ਰੈਜਰੀ ਸਕੱਤਰ ਹੁੰਦਾ ਆ ਉਸ ਦੇ ਕਾਰਜਕਾਲ ਦੇ ਵਿੱਚ ਜਿਹੜੇ ਨੋਟ ਛਪਦੇ ਆ ਉਸ ਦਾ ਨਾਮ ਜਿਹੜਾ ਉਸ ਦੇ ਉੱਤੇ ਹੁੰਦਾ ਆ, ਪਰ ਉਸ ਦੇ ਨਾਲ ਹੁਣ ਟਰੰਪ ਹੋਣਾ ਦੇ ਜਿਹੜੇ ਸਿਗਨੇਚਰ ਆ ਉਹ ਕਰੰਸੀ ਦੇ ਉੱਤੇ ਜਿਹੜੇ ਉਹ ਹੋਣਗੇ। ਉਧਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਹਰਜੋਤ ਸਿੰਘ ਜੀ ਸ਼ਟਡਾਊਨ ਆ ਉਹ ਹਾਲ ਦੀ ਘੜੀ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈਗਾ। ਜਿਹੜੇ ਡੈਮੋਕ੍ਰੇਟਸ ਤੇ ਰਿਪਬਲਿਕਨਸ ਆ ਉਹਨਾਂ ਦੀ ਇਸ ਮਾਮਲੇ ਦੇ ਵਿੱਚ ਇੱਕ ਸੁਰਤਾ ਨਹੀਂ ਬਣ ਰਹੀ ਹੈਗੀ। ਕਈ ਏਅਰਪੋਰਟਸ ਦੇ ਉੱਤੇ ਜਿੱਥੋਂ ਖਾਸ ਕਰਕੇ TSA ਦੇ ਜਿਹੜੇ EMPLOYEES ਆ ਉਹ ਲਗਾਤਾਰ ਛੁੱਟੀ ਕਰ ਰਹੇ ਆ ਜਾਂ ਅਸਤੀਫੇ ਦੇ ਰਹੇ ਆ, ਕੰਮ ਤੇ ਨਹੀਂ ਆ ਰਹੇ, ਉੱਥੇ ਲੰਬੀਆਂ ਲਾਈਨਾਂ ਦਾ ਅਜੇ ਵੀ ਲੋਕਾਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਜੌਨ ਥਰੂਨਰ ਉਹਨਾਂ ਨੂੰ ਕਈ ਜਿਹੜੇ ਸਵਾਲ ਜਵਾਬ ਆ ਉਹ ਲਗਾਤਾਰ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਸੋ ਵੀਕ ਲੌਂਗ ਇੰਪਾਸ ਜਿਹੜਾ ਆ ਹਾਲ ਦੀ ਘੜੀ ਹਰਜੋਤ ਸਿੰਘ ਜੀ ਇਹ ਬਣਿਆ ਪਿਆ ਹੈਗਾ ਆ। ਸੋ ਇਹ ਇਸ ਤਰੀਕੇ ਦੇ ਨਾਲ ਜਿਹੜੀ ਸਿਚੁਏਸ਼ਨ ਬਣੀ ਆ। ਪਰ ਸਪਰਿੰਗ ਟਰੈਵਲ ਵੀਕਐਂਡ ਦੇ ਉੱਤੇ ਜਦ ਤੋਂ ਮੋਸਟਲੀ ਬਹੁਤ ਸਾਰੇ ਬੱਚਿਆਂ ਨੂੰ ਆਈਦਰ ਦਿਸ ਵੀਕ ਜਾਂ ਅਗਲੇ ਵੀਕ ਛੁੱਟੀਆਂ ਜਿਹੜੀਆਂ ਉਹ ਹੋ ਰਹੀਆਂ ਆ, ਉਹਦੇ ਚੱਲਦਿਆਂ ਆਪਾਂ ਜਿਹੜਾ ਉਹ ਦੇਖ ਰਹੇ ਆ ਵੀ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਪਈ ਆ ਤੇ ਲੋਕਾਂ ਨੂੰ ਟਰੈਵਲ ਦੇ ਵਿੱਚ ਕਈ ਏਅਰਪੋਰਟਸ ਤੇ ਕਹਿ ਲਓ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਅਗਲੀ ਖਬਰ ਵੱਲ ਚਲੀਏ। ਜਿਹੜਾ ਨਿਕੋਲਸ ਮਦੂਰੋ ਆ ਉਸ ਨੂੰ ਜੇਲ੍ਹ ਇਨਸਾਈਡ ਏ ਜੇਲ੍ਹ ਉੱਥੇ ਰੱਖਿਆ ਗਿਆ ਹੈ ਅੰਡਰ ਸਪੈਸ਼ਲ ਐਡਮਿਨਿਸਟ੍ਰੇਟਿਵ ਮਈਅਰਸ ਦੇ। ਸੋ ਮੈਨਹਟਨ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ। 3 ਮਹੀਨੇ ਹੋ ਚੁੱਕੇ ਆ ਆਲਰੇਡੀ ਜਦੋਂ ਉਹਨੂੰ ਇੱਥੋਂ ਚੱਕ ਕੇ ਲਿਆਏ ਸੀ ਅਮਰੀਕਾ ਵਾਲੇ। ਨਾਰਕੋ ਟੈਰਰਿਜ਼ਮ ਤੇ ਡਰੱਗ ਟ੍ਰੈਫਿਕਿੰਗ ਦੇ ਚਾਰਜਸ ਆ ਉਹਦੇ ਉੱਤੇ, ਤੇ ਬਹੁਤ ਹੀ ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਹੈਗੀ ਆ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਬਰੁਕਲਿਨ ਦੇ ਵਿੱਚ ਰੱਖਿਆ ਗਿਆ ਹੈਗਾ ਆ। ਤੇ ਸਪੈਸ਼ਲ ਐਡਮਿਨਿਸਟ੍ਰੇਟਿਵ ਮੈਜਰਸ ਜਿਹੜੇ ਆ ਡਿਜ਼ਾਈਨ ਕੀਤੇ ਗਏ ਹੈਗੇ ਆ ਤਾਂ ਕਿ ਉਹਦੇ ਹੋਰ ਕਿਸੇ ਨਾਲ ਜ਼ਿਆਦਾ ਕੰਟੈਕਟ ਨਾ ਹੋਣ। ਉਆਨ ਔਰਲਾਂਡੋ ਹਰਨਾਂਡੇਸ ਜਿਹੜਾ ਸਾਬਕਾ ਰਾਸ਼ਟਰਪਤੀ ਸੀ ਹੋਂਡਰਾਸ ਦਾ, ਉਹਨੂੰ ਵੀ ਉੱਥੇ ਰੱਖਿਆ ਗਿਆ ਸੀ ਤੇ ਉਹਦੇ ਤੇ ਜਦੋਂ ਚਾਰਜਸ ਲੱਗੇ ਸੀ ਬਾਅਦ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਉਹਨੂੰ ਮਾਫ ਕਰ ਦਿੱਤਾ ਸੀਗਾ। ਸੋ ਹੁਣ ਇਹ ਸਾਰੇ ਕਾਸੇ ਦੇ ਵਿੱਚ ਜਿਹੜਾ ਮਦੂਰੋ ਆ ਉਹਨੇ ਪੇਸ਼ੀ ਦੇ ਦੌਰਾਨ ਜੱਜ ਨੂੰ ਕਿਹਾ ਵੀ ਮੈਂ ਤਾਂ ਪ੍ਰੈਜ਼ੀਡੈਂਟ ਹੈ ਇੱਕ ਮੁਲਕ ਦਾ, ਇਹ ਤਾਂ ਮੈਨੂੰ ਚੱਕ ਕੇ ਲੈ ਆਏ ਹੈਗੇ ਆ ਤੇ ਸ਼ਰੇਆਮ ਧੱਕਾ ਹੈਗਾ। ਤੇ ਈਵਨ ਕਹਿੰਦੇ ਮੇਰੇ ਜਿਹੜੇ ਵਕੀਲ ਆ ਉਹਨਾਂ ਨੂੰ ਵੀ ਪੈਸੇ ਜਿਹੜੇ ਆ ਨਹੀਂ ਦਿੱਤੇ ਜਾ ਰਹੇ ਹੈਗੇ। ਸੋ ਆਲਰੇਡੀ ਜੋ ਇਹਦੇ ਉੱਤੇ ਜਿਹੜਾ
ਕੇਸ ਆ ਉਹ ਚੱਲਣਾ ਸ਼ੁਰੂ ਹੋ ਚੁੱਕਾ ਹੈਗਾ। ਰਿਸਰਚਰਸ ਜੋ ਹੈਗੇ ਆ ਸੈਂਟਰ ਔਨ ਕੌਂਸਟੀਟਿਊਸ਼ਨਲ ਰਾਈਟ ਐਂਡ ਕਲੀਨਿਕ ਯੇਲ ਲਾ ਸਕੂਲ ਦੇ, ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ ਵੀ ਜਿਹੜੇ ਪ੍ਰਿਜ਼ਨਰਸ ਆ ਇਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਚਾਰਜ ਕੀਤਾ ਜਾ ਸਕਦਾ ਜਿਹੜਾ ਕਿ ਇੱਕ ਟਾਈਮ ਦੇ ਉੱਤੇ ਦੂਸਰੇ ਮੁਲਕ ਦਾ ਹੈੱਡ ਰਿਹਾ ਹੋਵੇ। ਮਦੂਰੋ ਦੀ ਟੀਮ ਜਿਹੜੀ ਆ ਉਹ ਇਹ ਕਹਿ ਰਹੀ ਆ ਵੀ ਸਾਡਾ ਜਿਹੜਾ ਕਲਾਇੰਟ ਆ ਉਹ ਬਿਲਕੁਲ ਇਨੋਸੈਂਟ ਹੈਗਾ ਆ ਤੇ ਉਹਨੇ ਕਿਹਾ ਵੀ ਆਈ ਐਮ ਇਨੋਸੈਂਟ, ਆਈ ਐਮ ਨਾਟ ਗਿਲਟੀ, ਆਈ ਐਮ ਦਾ ਪ੍ਰੈਜ਼ੀਡੈਂਟ ਆਫ ਮਾਈ ਕੰਟਰੀ। ਇਹ ਹੁਣ ਐਵਨ ਜੱਜ ਜਿਹੜੇ ਐਲਵਿਨ ਹੈਲਨਸਟੇਨ ਆ ਉਹਨਾਂ ਨੂੰ ਦੱਸਿਆ ਹੈਗਾ। ਮਡੂਰੋ ਤੇ ਉਸਦੀ ਵਾਈਫ ਸੇਮ ਜੇਲ੍ਹ 'ਚ ਹੀ ਆ ਪਰ ਹੈ ਅਲੱਗ-ਅਲੱਗ ਬਿਲਡਿੰਗ ਦੇ ਅੰਡਰ। ਸੋ ਬਹੁਤ ਹੀ ਘੱਟ ਲੋਕਾਂ ਨੂੰ ਉੱਥੇ ਜਿਹੜਾ ਮਿਲਣ ਦਿੱਤਾ ਜਾਂਦਾ ਹੈਗਾ। ਸੋ ਕਾਫੀ ਵੱਡੇ ਜਿਹੜੇ ਲਾਇਰ ਆ ਉਹ ਮਦੂਰੋ ਦੀ ਵੀ ਜਿਹੜੀ ਸਪੋਰਟ ਕਰ ਰਹੇ ਹੈਗੇ ਆ ਇਸ ਕੇਸ ਦੇ ਵਿੱਚ। ਜਸਟਿਸ ਡਿਪਾਰਟਮੈਂਟ ਨੇ ਕਿਹਾ ਵੀ ਕਾਫੀ ਜ਼ਿਆਦਾ ਜਿਹੜਾ ਸਮਾਂ ਆ ਇਸ ਕੇਸ ਦੇ ਉੱਤੇ ਲੱਗੂਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੇਲ ਇਨ ਬੈਲਟ ਦੇ ਉੱਤੇ ਰਾਸ਼ਟਰਪਤੀ ਟਰੰਪ ਕਹਿੰਦੇ ਵੀ ਇਹ ਚੀਟਿੰਗ ਆ। ਇਹ ਉਹਨਾਂ ਦੇ ਬਾਰ-ਬਾਰ ਬਿਆਨ ਆਪਾਂ ਸੁਣਦੇ ਰਹੇ ਹਾਂ। ਅੱਜ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਤਾਂ ਆਪ ਆਪਣੇ ਹਲਕੇ ਦੇ ਵਿੱਚ ਹੁਣੇ ਰੀਸੈਂਟਲੀ ਮੇਲ ਇਨ ਵੋਟਿੰਗ ਜਿਹੜੀ ਉਹ ਵਰਤੀ ਆ ਤੇ ਉਹ ਆਪਣੀ ਜਿਹੜੀ ਵਰਤੀ ਮੇਲ ਇਨ ਬੈਲਟ ਆ ਉਸ ਨੂੰ ਡਿਫੈਂਡ ਕਰਦੇ ਹੋਏ ਨਜ਼ਰ ਆਏ। ਕਹਿੰਦੇ ਕਿਉਂਕਿ ਮੈਂ ਪ੍ਰੈਜ਼ੀਡੈਂਟ ਹਾਂ ਇਸ ਲਈ ਮੈਂ ਵਰਤ ਸਕਦਾ ਹਾਂ। So because I am president and I have lot of different things to do. So ਬਾਕੀਆਂ ਦੇ ਲਈ ਉਹ restrictions ਲਾਉਣਾ ਚਾਹੁੰਦੇ ਆ। ਜਿਸ ਦੀ majority ਦੇ ਵਿੱਚ ਜਿਹੜੇ ਅਮਰੀਕਨਸ ਆ ਉਹ ਆਪਣੀ ਬੈਲਟ ਆ ਮੇਲ ਇਨ ਬੈਲਟ ਦੇ ਜ਼ਰੀਏ ਜਿਹੜਾ ਉਹ ਵਰਤੋਂ ਕਰਦੇ ਆ। ਤੇ ਕਹਿੰਦੇ ਵੀ ਟਰੰਪ ਹੁਣਾਂ ਨੇ ਜਿਹੜੀ ਸਪੈਸ਼ਲ ਇਲੈਕਸ਼ਨ ਫਲੋਰੀਡਾ 'ਚ ਹੋਈ ਜਿੱਥੇ ਡੈਮੋਕ੍ਰੇਟਸ ਹੁਣ ਜਿੱਤੇ ਆ ਉਹਦੇ ਵਿੱਚ ਇਹਨਾਂ ਨੇ ਮੇਲ ਇਨ ਬੈਲਟ ਦੀ ਜਿਹੜੀ ਉਹ ਵਰਤੋਂ ਕੀਤੀ ਸੀਗੀ। ਖੁਦ ਉਸ ਨੂੰ ਉਹ ਚੀਟਿੰਗ ਜਿਹੜੀ ਉਹ ਆਖਦੇ ਆ। ਟਰੰਪ ਹੁਣਾਂ ਨੇ ਕਿਹਾ ਵੀ ਮੈਂ ਚਾਹੁੰਦਾ ਹਾਂ ਵੀ ਉੱਦਾਂ ਮੇਲ ਇਨ ਬੈਲਟ ਦੇ ਵਿੱਚ ਕੁਛ ਜਿਹੜੀਆਂ ਐਕਸੈਪਸ਼ਨਸ ਆ ਉਹ ਹੋਣੀਆਂ ਚਾਹੀਦੀਆਂ ਆ। ਜਿੱਦਾਂ ਜਿਹੜੇ ਵੋਟਰ ਬਿਮਾਰ ਨੇ, ਡਿਸੇਬਲਡ ਨੇ, ਜਿਹੜੇ ਟਰੈਵਲ ਨਹੀਂ ਕਰ ਸਕਦੇ ਤੇ ਜਾਂ ਜਿਹੜੇ ਮਿਲਟਰੀ ਦੇ ਵਿੱਚ ਆ ਉਹਨਾਂ ਨੂੰ ਮੇਲ ਇਨ ਬੈਲਟ ਜਿਹੜੀ ਉਹ ਵਰਤਣ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਆ। ਪਰ ਕਹਿੰਦੇ ਵੀ ਮੈਂ ਪ੍ਰੈਜ਼ੀਡੈਂਟ ਆ, ਮੈਨੂੰ ਕੰਮ ਬਥੇਰੇ ਆ ਤੇ ਬਾਕੀ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਵਿਹਲੇ ਹੀ ਹੋ ਤੁਸੀਂ ਜਾ ਕੇ ਵੋਟ ਪਾਇਆ ਕਰੋ, ਮੇਲ ਇਨ ਬੈਲਟ ਸਿਰਫ ਮੇਰੇ ਲਈ। ਅਗਲੀ ਖਬਰ ਵੱਲ ਚਲੀਏ ਤੇ ਐਲਰੇਜ਼ਾ ਟੈਂਗਸੀਰੀ ਜੋ ਟੈਕਨੋਲੋਜੀ ਨੂੰ ਮੈਨੇਜ ਕਰਦਾ ਸੀਗਾ, ਉੱਥੇ ਦਾ ਜਿਹੜਾ ਕਮਾਂਡਰ ਈਰਾਨ ਦਾ ਉਹ ਇਜ਼ਰਾਈਲ ਵੱਲੋਂ ਮਾਰਿਆ ਗਿਆ ਹੈ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਬੜਾ ਹਾਰਡ ਲਾਈਨਰ ਉਹਨੂੰ ਗਿਣਿਆ ਗਿਆ ਸੀ ਤੇ ਉਹਨੂੰ ਪੂਰਾ ਜਿਹੜਾ ਪਾਵਰ ਆਫ ਸਟੇਟ ਆਫ ਹਾਰਮੋਜ਼ ਉਹਦਾ ਨੌਲੇਜ ਸੀ ਕਿ ਕਿਸ ਤਰ੍ਹਾਂ ਉਹ ਉਹਨੂੰ ਕੰਟਰੋਲ ਕਰਕੇ ਪੂਰੀ ਦੁਨੀਆ ਨੂੰ ਜਿਹੜੀ ਇੱਕ ਤਰ੍ਹਾਂ ਦੇ ਨਾਲ ਝਟਕਾ ਦੇ ਸਕਦੇ ਹੈਗੇ ਆ। ਕਹਿੰਦੇ ਵੀ ਇਹ 1980 ਤੇ 1988 ਦੇ ਵਿੱਚ ਜਦੋਂ ਈਰਾਨ ਇਰਾਕ ਜੰਗ ਹੋਈ ਸੀ ਉਸ ਟਾਈਮ ਦੇ ਉੱਤੇ ਇਹਦੇ ਜਿਹੜੇ ਕ੍ਰੈਡੈਂਸ਼ੀਅਲ ਕਾਫੀ ਚੰਗੇ ਸੀ। ਉਹ ਤੋਂ ਬਾਅਦ ਇਹ ਚੜ੍ਹਦਾ ਇੱਕ ਟਾਈਮ ਦੇ ਉੱਤੇ ਕਮਾਂਡਰ ਜਿਹੜਾ ਉੱਥੇ ਦੀ IRGC ਆ ਉਹਦਾ ਬਣ ਗਿਆ। ਸੋ ਕੱਲ ਇਜ਼ਰਾਈਲ ਵਾਲਿਆਂ ਨੇ ਉਹਨੂੰ ਜਿਹੜਾ ਮਾਰ ਮੁਕਾਇਆ ਹੈਗਾ ਤੇ ਪਿਛਲੇ ਹਫ਼ਤੇ ਹਜੇ ਉਹਨੂੰ ਕਿਹਾ ਸੀ ਵੀ ਤੁਸੀਂ ਖਾਰਗ ਆਈਲੈਂਡ ਦੇ ਉੱਤੇ ਇੱਕ ਵਾਰੀ ਅਟੈਕ ਕਰਕੇ ਦੇਖੋ ਤੇ ਅਸੀਂ ਉਹਦਾ ਪੂਰੀ ਤਰ੍ਹਾਂ ਜਿਹੜਾ ਆ ਜਵਾਬ ਦੇਵਾਂਗੇ। ਉਹਦੇ 'ਚ ਉਹਨਾਂ ਨੇ ਵੀ ਕਿਹਾ ਸੀ ਵੀ ਇਹ ਜਿਹੜੀਆਂ ਮੁਲਕ ਹੈਗੇ ਆ ਬੱਚਿਆਂ ਨੂੰ ਮਾਰਨ ਵਾਲੇ ਹੈਗੇ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੋਸ਼ਲ ਮੀਡੀਆ ਜਾਇੰਟ ਮੈਟਾ ਤੇ ਗੂਗਲ ਇਹਨਾਂ ਦੋਨਾਂ ਨੂੰ ਸੋਸ਼ਲ ਮੀਡੀਆ ਦੇ ਕਰਕੇ ਜਿਹੜੇ ਨੁਕਸਾਨ ਹੋ ਰਹੇ ਆ ਉਹਦੇ ਟਰਾਇਲ ਦੇ ਵਿੱਚ ਜਿਊਰੀ ਨੇ ਨੈਗਲੀਜੈਂਟ ਪਾਇਆ ਆ ਵੀ ਇਹਨਾਂ ਦੇ ਦੁਆਰਾ ਕਹਿ ਲਓ ਵੀ ਕਮੀ ਪੇਸ਼ੀ ਜਿਹੜੀ ਉਹ ਰਹੀ ਆ। ਕੈਲੀਫੋਰਨੀਆ ਦੀ ਜਿਊਰੀ ਮੰਨਦੀ ਆ ਵੀ ਮੈਟਾ ਤੇ ਗੂਗਲ ਜ਼ਿੰਮੇਵਾਰ ਨੇ ਜਿਹੜੀ ਡਿਪਰੈਸ਼ਨ ਤੇ ਐਂਗਜ਼ਾਇਟੀ ਆ, ਬੇਚੈਨੀ ਆ ਔਰਤਾਂ ਦੇ ਵਿੱਚ ਜਿਨ੍ਹਾਂ ਨੇ ਛੋਟੇ ਹੁੰਦਿਆਂ ਐਜ਼ ਅ ਸਮਾਲ ਚਾਈਲਡ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਆ। ਇਸ ਮਾਮਲੇ ਦੇ ਵਿੱਚ $6 ਮਿਲੀਅਨ ਦਾ ਜਿਹੜਾ ਵਰਡਿਕਟ ਆ ਉਹ ਸਿਲੀਕਨ ਵੈਲੀ ਨੂੰ ਅਕਾਊਂਟੇਬਲ ਬਣਾਉਂਦੇ ਹੋਏ ਬੇਸਿਕਲੀ ਗੂਗਲ ਤੇ ਮੈਟਾ ਨੂੰ ਜ਼ਿੰਮੇਵਾਰ ਬਣਾਉਂਦੇ ਹੋਏ, ਜਵਾਬਦੇਹ ਬਣਾਉਂਦੇ ਹੋਏ ਉਹ ਇਹਨਾਂ ਨੂੰ ਦੇਣ ਨੂੰ ਆਖਿਆ ਗਿਆ ਆ। ਤੇ ਕਹਿੰਦੇ ਵੀ ਇਹ ਜਿਹੜੀ ਰਾਸ਼ੀ ਆ ਇਹ ਯੂਥ ਮੈਂਟਲ ਹੈਲਥ ਕ੍ਰਾਈਸਿਸ ਜੋ ਹੋਇਆ ਆ ਉਹਦੇ ਵਿੱਚ ਤੁਸੀਂ ਕਹਿ ਲਓ ਵੀ ਬਲਦੀ 'ਚ ਤੇਲ ਪਾਉਣ ਵਾਲਾ ਕੰਮ ਤੁਹਾਡੇ ਪਲੇਟਫਾਰਮ ਨੇ ਕੀਤਾ ਆ, ਉਸ ਕਰਕੇ ਜਿਹੜੀ ਉਹ ਦੇਣੀ ਪਊਗੀ। ਯੂਜ਼ਰਸ ਨੇ ਜਿਹੜਾ ਉਹ ਕਿਹਾ ਵੀ ਜਿਹੜਾ ਮੈਟਾ ਤੇ ਗੂਗਲ ਆ ਉਹ ਔਰਤ ਨੂੰ $3 ਮਿਲੀਅਨ ਕੰਪਨਸੇਟਰੀ ਡੈਮੇਜ ਦੇ ਵਿੱਚ ਦੇਵੇ ਤੇ $3 ਮਿਲੀਅਨ ਪਿਊਨਿਟਿਵ ਡੈਮੇਜਸ ਦੇ ਵਿੱਚ ਦੇਵੇ। ਮੈਟਾ ਕਹਿੰਦੇ ਵੀ ਇਸ ਦੇ ਵਿੱਚ 70% ਅਮਾਊਂਟ $3 ਮਿਲੀਅਨ ਚੋਂ ਉਹਨਾਂ ਨੂੰ ਦੇਣਾ ਜਿਹੜਾ ਉਹ ਪਵੇਗਾ।
ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ 375 ਮਿਲੀਅਨ ਦਾ ਡਾਲਰ ਦਾ ਜਿਹੜਾ ਇੱਕ ਵਰਡਿਕਟ ਆ ਉਹ ਮੈਟਾ ਦੇ ਉਲਟ ਆਇਆ ਹੈਗਾ ਆ। ਉਹ ਵੀ ਬੱਚਿਆਂ ਨੂੰ ਉਹਨਾਂ ਦੀ ਛੋਟੀ ਉਮਰ ਦੇ ਵਿੱਚ ਕਹਿ ਸਕਦੇ ਵੀ ਪਲੇਟਫਾਰਮ ਦੀ ਵਰਤੋਂ ਕਰਨ ਦੇ ਮਾਮਲੇ ਦੇ ਵਿੱਚ। ਇਸ ਮੌਕੇ ਦੁਨੀਆ ਭਰ ਦੇ ਵਿੱਚ ਇੱਕ ਮੁਹਿੰਮ ਕਹਿ ਲਓ ਜਾਂ ਇੱਕ ਹਵਾ ਜਿਹੜੀ ਇਸ ਟਾਈਮ ਚੱਲ ਰਹੀ ਆ, ਜਿਸ ਦੇ ਵਿੱਚ ਲੋਕ ਇਹ ਮੰਨਦੇ ਆ, ਇਹਨਾਂ ਦੇ ਆਪਣੇ ਅੰਦਰੂਨੀ ਦਸਤਾਵੇਜ਼ ਵੀ ਹਰਜੋਤ ਸਿੰਘ ਜੀ ਮੰਨਦੇ ਆ ਮੈਟਾ ਦੇ, ਵੀ ਇੰਸਟਾਗ੍ਰਾਮ ਨੇ ਕਿੰਨਾ ਨੁਕਸਾਨ ਜਿਹੜਾ ਆ ਉਹ ਖਾਸ ਕਰਕੇ ਬੱਚੀਆਂ ਦੀ ਸਿਹਤ ਦੇ ਉੱਤੇ ਪਾਇਆ ਆ। ਤੇ ਇਸੇ ਹੀ ਮਾਮਲੇ ਦੇ ਵਿੱਚ ਹੁਣ ਕਹਿ ਲਓ ਵੀ ਇਹਨਾਂ ਨੂੰ 6 ਮਿਲੀਅਨ ਡਾਲਰ ਜਿਹੜਾ ਕੁੱਲ ਆ ਉਹ ਵਰਡਿਕਟ ਇਹਨਾਂ ਦੇ ਉਲਟ ਦਿੱਤਾ ਗਿਆ, ਵੀ ਇਹਨਾਂ ਕਰਕੇ ਹੀ, ਇਹਨਾਂ ਦੀ ਵਰਤੋਂ ਕਰਕੇ ਹੀ ਡਿਪਰੈਸ਼ਨ ਤੇ ਐਂਗਜ਼ਾਇਟੀ ਦਾ ਜਿਹੜੀਆਂ ਸ਼ਿਕਾਰ ਆ ਉਹ ਔਰਤਾਂ ਹੋਈਆਂ ਨੇ। ਕੈਲੀਫੋਰਨੀਆ ਦੇ ਵਿੱਚ ਇੱਕ ਬੀਬੀ ਨੂੰ ਰੈਟਲ ਸਨੇਕ ਜਿਹੜਾ ਆ ਉਹਨ ਕੱਟ ਦਿੱਤਾ ਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ। ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਦੂਜੀ ਰੈਟਲ ਸਨੇਕ ਦੇ ਕੱਟਣ ਦੇ ਨਾਲ ਮੌਤ ਹੋਈ ਆ, ਚੂਹੇ ਖਾਣ ਵਾਲੇ ਸੱਪ ਦੇ ਕੱਟਣ ਦੇ ਨਾਲ। ਕਹਿੰਦੇ ਵੀ ਵੈਂਚਰਾ ਕਾਉਂਟੀ ਮੈਡੀਕਲ ਐਗਜ਼ਾਮੀਨਰ ਨੇ ਆਇਡੈਂਟੀਫਾਈ ਕੀਤਾ ਗੈਬਰੀਅਲ ਬੌਟਿਸਟਾ, ਜੋ ਜਿਸ ਦੀ ਮੌਤ ਹੋਈ ਆ ਇਹ ਚੂਹੇ ਖਾਣ ਵਾਲੇ ਜਿਹੜੇ ਸੱਪ ਆ ਉਹਦੇ ਜ਼ਹਿਰ ਦੇ ਨਾਲ। ਬੌਟਿਸਟਾ ਨੂੰ ਵਾਈਲਡਵੁੱਡ ਰੀਜਨਲ ਪਾਰਕ ਵੈਂਚਰਾ ਕਾਉਂਟੀ ਦਾ ਉੱਥੇ ਸੱਪ ਨੇ ਕੱਟਿਆ ਸੀਗਾ ਤੇ ਐਮਰਜੈਂਸੀ ਕਰਿਊ ਉਸ ਨੂੰ ਲੈ ਵੀ ਗਈ ਸੀ ਏਅਰਲਿਫਟ ਕਰਕੇ, ਪਰ ਉਹ ਬਚ ਨਹੀਂ ਸਕੀ ਜੀ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ 15 ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਨੂੰ ਕਹਿੰਦੇ ਵੀ ਫਾਈਨਲ ਵਾਰਨਿੰਗ ਦਿੱਤੀ ਆ, ਯਾਨੀ ਕਿ 15 ਸ਼ਹਿਰ ਤੇ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੂੰ ਫਾਈਨਲ ਵਾਰਨਿੰਗ ਦਿੱਤੀ ਹੈ। ਕਹਿੰਦੇ ਵੀ ਤੁਸੀਂ ਸਟੇਟ ਦੇ ਜਿਹੜੇ ਹਾਊਸਿੰਗ ਲਾਜ਼ ਆ ਉਹਨਾਂ ਦੀ ਉਲੰਘਣਾ ਕਰ ਰਹੇ ਹੈਗੇ ਆ। ਇਹ ਜਿਹੜਾ ਮੇਨ ਤੌਰ ਦੇ ਉੱਤੇ ਜਿਹੜਾ ਕਾਨੂੰਨ ਆ ਆਲ ਇਨਕਮ ਲੈਵਲਸ ਦੇ ਲਈ ਜਿਹੜੀਆਂ ਹਾਊਸਿੰਗ ਨੀਡਸ ਦੇ ਲਈ ਜਿਹੜਾ ਪਲਾਨ ਬਣਾਉਣਾ ਹੁੰਦਾ ਆ ਸਿਟੀਜ਼ ਤੇ ਕਾਉਂਟੀਜ਼ ਦੇ ਦੁਆਰਾ, ਉਹ ਨਾ ਕੀਤੇ ਜਾਣ ਦੇ ਕਰਕੇ ਇਹਨਾਂ ਨੂੰ ਫਾਈਨਲ ਵਾਰਨਿੰਗ ਦਿੱਤੀ ਗਈ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਕਮਿਊਨਿਟੀ ਡਿਵੈਲਪਮੈਂਟ ਉਹਨਾਂ ਨੇ ਇਹਨਾਂ 15 ਸ਼ਹਿਰਾਂ ਨੂੰ ਇਸ ਤਰੀਕੇ ਦੇ ਨਾਲ ਜਿਹੜੀ ਹੁਣ ਵਾਰਨਿੰਗ ਦਿੱਤੀ ਆ। ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ 60 ਦਿਨ ਜਿਹੜੇ ਉਹ ਹੋਣਗੇ ਸਰਟੀਫਾਈਡ ਹਾਊਸਿੰਗ ਐਲੀਮੈਂਟ ਜਿਹੜੀ ਇਹਨਾਂ ਜੂਰਿਸਡਿਕਸ਼ਨ ਦੇ ਕੋਲ ਪ੍ਰਾਪਤ ਕਰਨ ਦੇ ਲਈ, ਤੇ 30 ਦਿਨ ਹੋਣਗੇ ਇਹਨਾਂ ਨੂੰ ਨੋਟਿਸ ਆਫ ਵਾਇਓਲੇਸ਼ਨ ਦਾ ਜਵਾਬ ਦੇਣ ਦੇ ਲਈ। ਜੇ ਇਹ ਜਵਾਬ ਨਹੀਂ ਦਿੰਦੇ ਤਾਂ ਫਿਰ ਕਹਿੰਦੇ ਵੀ ਇਹ ਜਿਹੜਾ ਮਾਮਲਾ ਹੈ ਅਟਰਨੀ ਜਨਰਲ ਨੂੰ ਰੈਫਰ ਕਰ ਦਿੱਤਾ ਜਾਊਗਾ, ਜੋ ਕਿ ਇਵੈਂਚੁਅਲੀ ਇਹਨਾਂ ਸਿਟੀਜ਼ ਤੇ ਕਾਉਂਟੀਜ਼ ਦੇ ਉਲਟ ਲਾਸੂਟ ਜਿਹੜਾ ਉਹ ਕਰ ਸਕਦੇ ਹੋਣਗੇ। ਸੋ ਉਹਨਾਂ ਨੂੰ ਉਸ ਦੇ ਵਿੱਚ ਇੱਕ ਮੌਕਾ ਜਿਹੜਾ ਉਹ ਮਿਲ ਜਾਵੇਗਾ। ਸੋ ਗਵਰਨਰ ਨਿਊਸਮ ਆ ਉਹਨਾਂ ਨੇ ਹਾਊਸਿੰਗ ਅਕਾਊਂਟੇਬਿਲਟੀ ਯੂਨਿਟ HCD ਦੇ ਅੰਦਰ 2021 ਚ ਬਣਾਇਆ ਸੀ, ਜਿਸ ਦੇ ਵਿੱਚ ਇਹਨਾਂ ਨੇ ਹਦਾਇਤਾਂ ਦਿੱਤੀਆਂ ਸੀਗੀਆਂ ਵੀ ਜਿੰਨੀਆਂ ਵੀ ਸਿਟੀਜ਼ ਤੇ ਕਾਉਂਟੀਜ਼ ਆ ਉਹ ਓਬਲੀਗੇਸ਼ਨਸ ਜਿਹੜਾ ਇੱਕ ਪਲਾਨ ਬਣਾਇਆ ਜਾ ਰਿਹਾ ਹਾਊਸਿੰਗ ਨੂੰ ਲੈ ਕੇ ਉਸ ਨੂੰ ਜਿਹੜਾ ਉਹ ਮੰਨਣ। 2024 ਦੇ ਵਿੱਚ ਉਹਨਾਂ ਨੇ ਇਸ ਯੂਨਿਟ ਦੀ ਓਵਰਸਾਈਟ ਨੂੰ ਹੋਰ ਵਧਾ ਦਿੱਤਾ ਸੀਗਾ। ਸਿਟੀਜ਼ ਤੇ ਕਾਉਂਟੀਜ਼ ਵੀ ਇਸ ਦੇ ਵਿੱਚ ਐਡ ਕਰ ਦਿੱਤੇ ਗਏ ਸੀਗੇ ਜਿਹੜੇ ਹੋਮਲੈਸਨੈਸ ਦੇ ਨਾਲ ਨਜਿੱਠ ਰਹੇ ਆ। ਸੋ ਕਹਿੰਦੇ ਵੀ 12,486 ਹਾਊਸਿੰਗ ਯੂਨਿਟ ਇਹਨਾਂ ਦੇ ਦੁਆਰਾ ਅਨਲੌਕ ਕੀਤੇ ਗਏ, ਜਿਨ੍ਹਾਂ ਦੇ ਵਿੱਚ 3644 ਅਫੋਰਡੇਬਲ ਯੂਨਿਟ ਸੀਗੇ। ਸੋ ਕਈ ਸ਼ਹਿਰ ਤੇ ਕਾਉਂਟੀਜ਼ ਅਜੇ ਵੀ ਕਹਿੰਦੇ ਵੀ ਸਾਥ ਨਹੀਂ ਦੇ ਰਹੇ ਤੇ ਉਹਨਾਂ ਨੂੰ ਹੁਣ ਫਾਈਨਲ ਜਿਹੜੀ ਆ ਚੇਤਾਵਨੀ ਦੇ ਦਿੱਤੀ ਗਈ ਆ। ਇਹਨਾਂ ਦੇ ਵਿੱਚ ਐਟਵਾਟਰ, ਅਵੀਨਲ, ਕੈਲੀਫੋਰਨੀਆ ਸਿਟੀ, ਕਾਰਕਰਨ, ਐਸਕਲਨ, ਹਾਫ ਮੂਨ ਬੇ, ਹੈਨਫਰਡ, ਕਿੰਗਸ ਕਾਉਂਟੀ, ਲਿਮੂਰ, ਮਰਸਡ ਕਾਉਂਟੀ, ਮੌਂਟਕਲੇਅਰ, ਓਕਡੇਲ, ਪੈਟਰਸਨ, ਰਿਜਕ੍ਰੈਸਟ ਤੇ ਟਰਲਕ ਸ਼ਾਮਲ ਹੈਗੇ ਆ। ਉੱਦਾਂ ਇਸ ਯੂਨਿਟ ਦੇ ਦੁਆਰਾ ਪਹਿਲਾਂ ਹੀ ਕੋਰਟ ਐਨਫੋਰਸਡ ਐਗਰੀਮੈਂਟ ਸੈਨ ਬਰਨਾਰਡੀਨੋ, ਕੋਰੋਨਾਡੋ, ਫੁਲਰਟਨ, ਮੈਲੀਬੂ, ਲਾ ਹਾਬਰਾ ਹਾਈਟਸ, ਆਰਟੀਸੀਆ ਤੇ ਨੌਰਵਾਕ ਦੇ ਨਾਲ ਆ ਚੁੱਕੇ ਆ ਤੇ ਹਟਿੰਗਟਨ ਬੀਚ ਦੇ ਉਲਟ ਆਲਰੇਡੀ ਇਹਨਾਂ ਦੇ ਦੁਆਰਾ ਲਾਸੂਟ ਕੀਤਾ ਗਿਆ ਹੋਇਆ ਹੈ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਜਿਹੜੇ ਲਾ ਮੇਕਰਸ ਆ ਉਹ ਬਿੱਲ ਪਾਸ ਕਰਨ ਜਾ ਰਹੇ ਆ, ਜਿਹਦੇ ਮੁਤਾਬਕ ਜੋ ਸੀਜ਼ਰ ਸ਼ਾਵੇਜ਼ ਡੇ ਆ ਉਸ ਦਾ ਨਾਮ ਬਦਲ ਦਿੱਤਾ ਜਾਊਗਾ। ਇਹ ਉਸ ਟਾਈਮ ਵਾਪਰਿਆ ਜਦੋਂ ਉਹਦੇ ਤੇ ਕਾਫੀ ਜ਼ਿਆਦਾ ਜਿਹੜੀਆਂ ਸੈਕਸ਼ੂਅਲ ਐਲੀਗੇਸ਼ਨਸ ਲੱਗੀਆਂ ਹੈਗੀਆਂ। ਸੋ ਇਹਦਾ ਜਿਹੜਾ ਕਹਿੰਦੇ ਵੀ ਨਾਂ ਹੈਗਾ ਆ ਉਹ ਫਾਰਮਰਸ ਦੇ ਨਾਂ ਤੇ ਜਾਂ ਹੋਰ ਡਿਫਰੈਂਟ ਨਾਂ ਜੋ ਫਾਰਮ ਵਰਕਰਸ ਡੇ ਸ਼ਾਇਦ ਸੋਚ ਰਹੇ ਆ ਦੇ ਕਰਕੇ ਜਿਹੜਾ ਰੱਖਿਆ ਜਾ ਸਕਦਾ ਹੈਗਾ। ਸੋ 1960 ਦੇ ਵਿੱਚ ਜੋ ਸੀਜ਼ਰ ਸ਼ਾਵੇਜ਼ ਸੀ ਉਹਨੇ ਮੂਵਮੈਂਟ ਖੜੀ ਕੀਤੀ ਸੀ ਲੇਬਰ ਰਾਈਟਸ ਦੀ, ਪਰ ਰੀਸੈਂਟਲੀ ਉਹਦਾ ਸੈਕਸ਼ੁਅਲੀ ਕਹਿੰਦੇ ਵੀ ਉਹਨੇ ਅਬਿਊਜ਼ ਕੀਤਾ ਬੱਚੀਆਂ ਨੂੰ ਤੇ ਬੀਬੀਆਂ ਨੂੰ,
ਉਸ ਚੱਕਰ ਦੇ ਵਿੱਚ ਸੋ ਬਹੁਤ ਸਾਰੇ ਜਿਹੜੇ ਪੂਰੇ ਅਮਰੀਕਾ ਦੇ ਵਿੱਚ ਕਿਤੇ ਉਹਦੇ ਬੁੱਤ ਲਾਹੇ ਜਾ ਰਹੇ ਆ, ਉਹਦੇ ਨਾਮ ਜਿਹੜੇ ਮਿਟੇ ਜਾ ਰਹੇ ਹੈਗੇ ਆ। ਪਰ ਅਨਫੋਰਚੂਨੇਟ ਪਾਰਟ ਇਹ ਆ ਵੀ ਇੰਨਾ ਸਮਾਂ ਕਿਉਂ ਲੱਗਾ ਇੱਦਾਂ ਦੇ ਬੰਦੇ ਨੂੰ ਐਕਸਪੋਜ਼ ਕਰਨ ਦੇ ਲਈ। ਰਿਪਬਲਿਕਨ ਸੈਨੇਟਰ ਸੁਜ਼ੈਟ ਵਾਲਾਡੇਅਰਸ ਉਹਨਾਂ ਨੇ ਇਹ ਕਿਹਾ ਵੀ ਸਾਡੀ ਪੂਰੀ ਫੈਮਿਲੀ ਨੇ ਕੈਲੀਫੋਰਨੀਆ ਦੇ ਫੀਲਡ ਦੇ ਵਿੱਚ ਕੰਮ ਕਰਕੇ ਜਿਹੜੀ ਲਾਈਫ ਬਣਾਈ ਹੈਗੀ ਆ, ਤੇ ਵੱਖ-ਵੱਖ ਬੈਕਗਰਾਊਂਡ ਦੇ ਜਿਹੜੇ ਵਰਕਰਸ ਆ ਉਹਨਾਂ ਦੇ ਨਾਲ ਮੂਵਮੈਂਟ 'ਚ ਹਿੱਸਾ ਵੀ ਲਿਆ। ਤੇ ਕਹਿੰਦੇ ਵੀ ਇੱਕ ਬੰਦੇ ਦੇ ਕਰਕੇ ਨਹੀਂ ਆ, ਦਿਸ ਇਜ਼ ਨਾਟ ਅਬਾਊਟ ਵਨ ਪਰਸਨ, ਦਿਸ ਇਜ਼ ਨਾਟ ਅਬਾਊਟ ਵਨ ਨੈਰੇਟਿਵ, ਇਟ ਇਜ਼ ਅਬਾਊਟ ਆਨਰਿੰਗ ਜਨਰੇਸ਼ਨਸ ਆਫ ਸੈਕਰੀਫਾਈਸ ਤੇ ਹੋਪ ਦੀ ਜਿਹੜੀ। ਸੋ ਸੈਨੇਟ ਪ੍ਰੈਜ਼ੀਡੈਂਟ ਪ੍ਰੋ ਟੈਂਪਰੋ ਮਨੀਕ ਲਾਈਮਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਫਾਰਮ ਵਰਕਰਸ ਦੇ ਕਰਕੇ ਜਿਹੜਾ ਆ ਇਸ ਨੂੰ ਆਪਾਂ ਨਾਮ ਚੇਂਜ ਕਰ ਦੇਵਾਂਗੇ। ਇਸੇ ਤਰੀਕੇ ਨਾਲ ਐਰੀਜ਼ੋਨਾ ਦਾ ਸ਼ਹਿਰ ਜਿਹੜਾ ਟਕਸਨ ਆ, ਉਹਨਾਂ ਨੇ ਸੀਜ਼ਰ ਸ਼ਾਵੇਜ਼ ਡੇ ਦਾ ਨਾਮ ਡਲੋਰਸ ਹੁਆਟੇ ਡੇ ਦੇ ਨਾਮ ਦੇ ਉੱਤੇ ਜਿਹੜਾ ਉਹਨਾਂ ਨੇ ਚੇਂਜ ਕਰ ਦਿੱਤਾ ਆ। ਡਲੋਰਸ ਹੁਆਟਾ ਹੀ ਆ ਜਿਹੜੀ ਇਸਦੀ ਉਮਰ ਇਸ ਮੌਕੇ 96 ਸਾਲ ਆ। ਇਹਨੇ ਹੀ ਜਿਹੜੇ ਐਲੀਗੇਸ਼ਨ ਨਿਊਯਾਰਕ ਟਾਈਮਸ ਛਪਣ ਤੋਂ ਪਹਿਲਾਂ ਜਿਹੜਾ ਉਹ ਕਿਹਾ ਸੀਗਾ ਵੀ ਸੀਜ਼ਰ ਸ਼ਾਵੇਜ਼ ਨੇ ਇਸ ਦੇ ਨਾਲ 2 ਵਾਰੀ ਇਸ ਤਰੀਕੇ ਦੇ ਸੈਕਸ਼ੂਅਲ ਅਬਿਊਜ਼ ਕੀਤਾ ਆ। 2 ਬੱਚਿਆਂ ਨੂੰ ਲੈ ਕੇ ਵੀ ਜਿਹੜੇ ਇਸ ਦੇ ਆ ਉਹ ਰੌਲਾ ਇਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਪੈਂਦਾ ਆ। ਪਰ ਲੋਕ ਇਸ ਉੱਤੇ ਵੀ ਸਵਾਲ ਜਿਹੜਾ ਉਹ ਡੈਫੀਨੇਟਲੀ ਕਰ ਰਹੇ ਆ ਵੀ ਇਹਨੇ ਪ੍ਰੋਟੈਕਟ ਬਹੁਤ ਜ਼ਿਆਦਾ ਕੀਤਾ। ਜੇ ਨਿਊਯਾਰਕ ਟਾਈਮਸ ਦੀ ਰਿਪੋਰਟ ਨਾ ਆਉਣੀ ਹੁੰਦੀ ਤਾਂ ਸ਼ਾਇਦ ਇਹ ਆਪਣੀ ਕਬਰ ਤੱਕ ਇਸ ਗੱਲ ਨੂੰ ਜਿਹੜੀ ਉਹ ਲੈ ਜਾਂਦੀ, ਜਿਸ ਦੇ ਬਾਰੇ ਇਸ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀਗਾ। ਕੈਲੀਫੋਰਨੀਆ ਦੇ ਵਿੱਚ ਜੀ ਸਾਡਾ ਸਮਾਂ ਵੀ ਹੋਣ ਵਾਲਾ ਹੈ। ਕਹਿੰਦੇ ਕੈਲੀਫੋਰਨੀਆ ਦੇ ਵਿੱਚ ਰਿਪਬਲਿਕਨ ਗਵਰਨਰ ਬਣ ਸਕਦਾ, ਕਿਉਂਕਿ ਜਿਹੜੇ 2 ਕੈਂਡੀਡੇਟ ਟੌਪ ਮੋਸਟ ਹੈਗੇ ਆ ਦੋਨੋਂ ਹੀ ਉਹ ਰਿਪਬਲਿਕਨ ਆ। ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਸ਼ੈਡ ਬੋਯਾਂਕੋ ਤੇ ਸਾਬਕਾ ਫੌਕਸ ਦੇ ਹੋਸਟ ਸਟੀਵ ਹਿਲਟਨ ਦੋਨੋਂ ਹੀ ਜਿਹੜੇ ਲੀਡ ਕਰ ਰਹੇ ਆ। 8 ਜਿਹੜੇ ਕੈਂਡੀਡੇਟ ਹੈਗੇ ਆ ਉਹ ਡੈਮੋਕ੍ਰੇਟ ਆ ਤੇ 2 ਰਿਪਬਲਿਕਨ ਆ। ਸੋ ਕੈਲੀਫੋਰਨੀਆ ਦਾ ਇਲੈਕਸ਼ਨ ਸੈਟਅਪ ਇਸ ਹਿਸਾਬ ਦੇ ਨਾਲ ਆ ਵੀ ਜਿਹੜੇ ਵੀ 2 ਬੰਦੇ ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਉਹ ਹਾਈ ਵੋਟ ਲੈ ਜਾਂਦੇ ਆ, ਤੇ ਉਹੀ ਹੀ ਜੂਨ ਦੇ ਵਿੱਚ ਜਿਹੜੀਆਂ ਹੋਣੀਆਂ ਉਹ ਗਾਹਾਂ ਨਵੰਬਰ ਦੇ ਵਿੱਚ ਉਹੀ ਲੜਨਗੇ। ਸੋ ਜੇ ਜਿਹੜੇ ਡੈਮੋਕ੍ਰੇਟ ਆ ਉਹ ਇਕੱਠੇ ਨਾ ਹੋਏ ਤੇ 2 ਜਿਹੜੇ ਰਿਪਬਲਿਕਨ ਆ ਉਹ ਅੱਗੇ ਜਾ ਸਕਦੇ ਆ। ਦੋਨੋਂ ਜਿਹੜੇ ਜ਼ਿਆਦਾ ਵੋਟ ਗੈਟਰ ਹੋ ਸਕਦੇ ਹੈਗੇ ਆ ਜੀ। ਇੱਕ ਲਾਸਟ ਖਬਰ ਤੇ ਫਿਰ ਆਪਾਂ ਮਾਰਕੀਟਸ ਦੇ ਬਾਰੇ ਗੱਲ ਕਰਦੇ ਹਾਂ। ਵਾਲਗਰੀਨ ਨੂੰ $6 ਮਿਲੀਅਨ ਦੇਣ ਨੂੰ ਆਖਿਆ ਗਿਆ ਆ ਇੱਕ ਲਾਸੂਟ ਸੈਟਲ ਕਰਨ ਦੇ ਲਈ। ਓਵਰ ਸਕੈਨ ਕਰਦੇ ਰਹੇ ਪ੍ਰਾਈਸ, ਤੇ ਇੱਥੋਂ ਤੱਕ ਕਿ ਐਕਸਪਾਇਰ ਹੋਈਆਂ ਪ੍ਰੋਡਕਟ ਵੀ ਜਿਹੜੇ ਕਹਿੰਦੇ ਵੀ ਇਹਨਾਂ ਉੱਤੇ ਵੇਚਣ ਦੇ ਦੋਸ਼ ਆ। ਇਲੀਨੋਇਸ ਬੇਸਡ ਵਾਲਗਰੀਨ ਕੋਆਪਰੇਸ਼ਨ ਉਹਨਾਂ ਦੇ ਦੁਆਰਾ ਕੈਲੀਫੋਰਨੀਆ ਦਾ ਲਾ ਉਸ ਦੀ ਵਾਇਲੇਸ਼ਨ ਉਲੰਘਣਾ ਜਿਹੜੀ ਆ ਇਹ ਕੀਤੀ ਗਈ। ਇਸ ਕਹਿ ਵੀ ਲਾਸੂਟ ਦੇ ਵਿੱਚ ਦਾਅਵਾ ਕੀਤਾ ਗਿਆ ਸੀਗਾ ਵੀ ਜਾਣ ਬੁੱਝ ਕੇ ਲੋਕਾਂ ਨੂੰ ਜਿਹੜਾ ਪ੍ਰਾਈਸ ਐਡਵਰਟਾਈਜ਼ ਕੀਤਾ ਆ ਉਹਦੇ ਨਾਲੋਂ ਵੀ ਜ਼ਿਆਦਾ ਚਾਰਜ ਕਰਦੇ ਰਹੇ ਆ। ਇੱਥੋਂ ਤੱਕ ਕਿ ਬੇਬੀ ਫੂਡ ਤੇ ਹੋਰ ਓਵਰ ਦਾ ਕਾਊਂਟਰ ਡਰੱਗ ਐਕਸਪਾਇਰੇਸ਼ਨ ਡੇਟਸ ਤੋਂ ਬਾਅਦ ਦੇ ਵਿੱਚ ਉਹਨਾਂ ਦੁਆਰਾ ਵੇਚੇ ਗਏ ਆ। ਸੈਨ ਮਟੇਓ ਕਾਊਂਟੀ ਦੇ ਡਿਸਟ੍ਰਿਕਟ ਅਟਰਨੀ ਤੇ ਹੋਰ ਜਿਹੜੇ ਡੀਏਜ਼ ਐਲਾਮੀਡਾ, ਕਾਂਟਰਾ ਕੋਸਟਾ, ਸੈਨ ਬਰਨਾਰਡੀਨੋ, ਸੈਨ ਡਿਏਗੋ, ਸੈਨ ਵਕੀਨ, ਸੈਂਟਾ ਕਲਾਰਾ, ਸੈਂਟਾ ਕਰੂਜ਼ ਤੇ ਯੋਲੋ ਕਾਊਂਟੀਜ਼ ਵਾਲੇ ਨੇ ਮਿਲ ਕੇ ਇਹਨਾਂ ਦੇ ਉਲਟ ਲਾਸੂਟ ਕੀਤਾ ਸੀ। ਤੇ ਹੁਣ $6 ਮਿਲੀਅਨ ਜਿਹੜੇ ਵਾਲਗਰੀਨ ਵਾਲੇ ਦੇਣਗੇ ਇਹਨਾਂ ਲਾਸੂਟਸ ਨੂੰ ਸੈਟਲ ਕਰਨ ਦੇ ਲਈ ਜੀ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ $278 ਤੇ 82 ਪੈਸੇ, ਤੇ ਇੰਡੀਆ ਦੇ $1 ਦੇ ਬਰਾਬਰ $94 ਤੇ 31 ਪੈਸੇ। ਮਾਰਕੀਟਸ ਦੇ ਵਿੱਚ ਹਰਜੋਤ ਸਿੰਘ ਜੀ, ਡਾਓ ਜੋਨ ਅੱਜ 469 ਪੁਆਇੰਟ ਘਟ ਕੇ 45,960 ਤੇ ਬੰਦ ਹੋਇਆ। S&P 115 ਪੁਆਇੰਟ ਘਟ ਕੇ 6477, ਨੈਸਡੈਕ 500 ਤੇ 22 ਪੁਆਇੰਟ ਘਟ ਕੇ 21,408 ਦੇ ਉੱਤੇ। ਸੋਨੇ ਦਾ ਭਾਅ $4405 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $93 ਪ੍ਰਤੀ ਬੈਰਲ, 10 year yield 4.42%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 68,708 ਤੇ ਇਥੀਰੀਅਮ $2067 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।